ਪਹਿਲੀ ਵਾਰੀ ਕਿਸੇ ਕੰਟਰੀ ਦੇ ਵਿੱਚ ਆਇਆ ਤਾਂ ਪਾਕਿਸਤਾਨ ਆ। ਇੱਥੇ ਗੁਰੂਆਂ ਦੀ ਧਰਤੀ ਤੇ ਆਏ ਜਿੱਥੋਂ ਸਿੱਖ ਧਰਮ ਸਟਾਰਟ ਹੋਇਆ ਜੀ। ਬਹੁਤ ਸ਼ੁਕਰੀਆ ਢਾਲੀਵਾਲ ਸਾਹਿਬ ਜੀ। ਜਦੋਂ ਅਸੀਂ ਚੈਨਲ ਸ਼ੁਰੂ ਕਰਿਆ ਸੀ, ਅਸੀਂ ਜਿਹੜਾ ਪਹਿਲਾ ਕੈਮਰਾ ਸੀ ਉਹ 500 ਰੁਪਏ ਕਿਰਾਏ ਤੇ ਲੈ ਕੇ ਗਏ ਸੀ। ਥੋੜੇ ਲਫ਼ਜ਼ਾਂ 'ਚ ਲਾਹੌਰ ਦੀ ਤਾਰੀਫ ਕਰੇ। ਜਿਹੜੀ ਕਹਾਵਤ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਇਹ ਸੱਚ ਆ ਜੀ। ਆਡੀਅנס ਜ਼ਿਆਦਾ ਨਹੀਂ ਪੈਂਦੀ YouTube ਦੀ ਨਿਸਬਤ ਫੇਸਬੁੱਕ ਤੇ ਆਪਾਂ ਕਹਿ ਦਈਏ ਵੀ 1 ਮਿਲੀਅਨ ਵਧੀਆ ਵਾਚ ਟਾਈਮ ਆ, ਤੇ ਉਹੀ ਰਿਪੋਰਟ ਅਗਰ YouTube ਦੇ ਉੱਤੇ ਤੁਹਾਡੀ 500 ਮਿਲੀਅਨ ਚੱਲੀ ਹੈ ਤਾਂ ਉਹਨਾਂ ਰੈਵਨਿਊ ਤੁਹਾਨੂੰ ਦੇ ਦੇਗੀ। ਇੱਥੇ ਕਵਰੇਜ ਵਾਸਤੇ ਆਏ ਜਾਂ ਮੱਥਾ ਟੇਕਣ ਆਏ, ਕਿਵੇਂ ਰਿਹਾ ਸਾਰਾ ਇੱਕ ਵਾਰੀ ਆਪਣੀ ਜ਼ੁਬਾਨੀ ਦੱਸ। ਖੇਤਰ ਦੇ ਨਾਲ ਨਹੀਂ ਜੁੜੇ ਹੋਏ ਸੀ, ਉਦੋਂ ਵੀ ਇੱਕ ਸੁਪਨਾ ਹੁੰਦਾ ਸੀ ਵੀ ਨਨਕਾਣਾ ਸਾਹਿਬ ਜ਼ਰੂਰ ਜਾ ਕੇ ਆਉਣਾਗਾ। ਕੀ ਵੇਖਦੇ ਆ ਵੀ ਪਹਿਲੋਂ ਤੇ ਹੁਣ ਤੱਕ ਕੋਈ ਫਰਕ ਹੈ? ਜੇ ਅਸੀਂ ਹੇਟ ਦੀ ਗੱਲ ਕਰਦੇ ਆ, ਨਫ਼ਰਤ ਦੀ ਗੱਲ ਕਰਦੇ ਆ ਜਾਂ ਪਿਆਰ ਦੀ ਗੱਲ ਕਰਦੇ ਆ ਜੀ। ਨੈਸ਼ਨਲ ਮੀਡੀਆ ਦੀ ਜੇ ਅਸੀਂ ਗੱਲ ਕਰਦੇ ਹਾਂ, ਨੈਸ਼ਨਲ ਮੀਡੀਆ ਤੇ ਸਟੇਟ ਮੀਡੀਆ ਦੇ ਵਿੱਚ ਹਮੇਸ਼ਾ ਤੋਂ ਇੱਕ ਫਰਕ ਜ਼ਰੂਰ ਰਿਹਾਗਾ। ਇੱਕ ਵਾਰੀ ਉਹ ਮੈਂ ਇੰਟਰੋ ਚਾਹਾਂਗਾ ਜ਼ਰੂਰ ਉਸ ਤਰ੍ਹਾਂ। ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ, ਮੈਂ ਰਤਨਦੀਪ ਸਿੰਘ ਧਾਲੀਵਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਵਾਹ ਜੀ। अस्सलाम वालेकुम दोस्तों, मैं नासिर ढिल्लों। ਤੁਸੀਂ ਇਸ ਵੇਲੇ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਉਹਦੇ ਨਾਲ ਤੁਸੀਂ ਸਾਨੂੰ ਸੋਸ਼ਲ ਅਲਰਟ ਤੇ ਵੇਖ ਸਕਦੇ ਹੋ। ਪੰਜਾਬ ਦੀ ਗੱਲ ਕਰੀਏ, ਇਧਰਲਾ ਪੰਜਾਬ ਹੋਵੇ ਉਧਰਲਾ ਪੰਜਾਬ ਹੋਵੇ, ਦੋਵਾਂ ਪੰਜਾਬਾਂ ਦੀ ਆਪਸੀ ਰਾਬਤਿਆਂ ਦੀ ਇੰਟਰੈਕਸ਼ਨ ਨੂੰ ਲੈ ਕੇ ਗੱਲਬਾਤ ਜਿਹੜੀ ਕਰਦੇ ਰਹੀਦਾ, ਤੁਹਾਡੇ ਤੱਕ ਇਹ ਪ੍ਰੋਗਰਾਮ ਲੈ ਕੇ ਆਉਂਦੇ ਰਹੀਦਾ। ਪਾਰਟੀਸ਼ਨ ਬੇਸਡ ਹੋਣ ਜਾਂ ਉਧਰੋਂ ਲੋਕ ਜਿਹੜੇ ਉੱਠ ਕੇ ਆਏ ਆ ਉਹਨਾਂ ਦੇ ਆਪਸੀ ਰਾਬਤੇ ਹੋਣ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਰਹਿ ਕੇ ਭਾਵੇਂ ਇੱਧਰਲਾ ਪੰਜਾਬ ਹੈ ਭਾਵੇਂ ਉੱਧਰਲਾ ਪੰਜਾਬ ਹੈ, ਉਹਦੇ ਲਈ ਪੰਜਾਬ ਲਈ ਕੰਮ ਜਿਹੜੇ ਲੋਕ ਕਰਦੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਤੁਹਾਡੇ ਤੱਕ ਕਰਦੇ ਰਹੀਦਾ, ਤੁਹਾਡੇ ਨਾਲ ਸ਼ੇਅਰ ਕਰਦੇ ਰਹੀਦਾ। ਸੋਸ਼ਲ ਮੀਡੀਆ ਦਾ ਪਾਕਿਸਤਾਨ ਦੇ ਵਿੱਚ ਥੋੜ੍ਹਾ ਜਿਹਾ ਸੋਸ਼ਲ ਮੀਡੀਆ ਕਰੰਟ ਅਫੇਅਰਸ ਦੀ ਆਪਾਂ ਗੱਲ ਕਰ ਲਈਏ ਵੀ ਸੋਸ਼ਲ ਮੀਡੀਆ ਨੂੰ ਐਜ਼ ਏ ਪ੍ਰੋਫੈਸ਼ਨ ਇੱਥੇ ਜੇ ਆਪਾਂ ਨਿਊਜ਼ ਦੀ ਗੱਲ ਕਰਦੇ ਹਾਂ ਜਾਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ, ਇੱਥੇ ਥੋੜ੍ਹਾ ਜਿਹਾ ਟ੍ਰੈਂਡ ਘੱਟ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਆਪਾਂ ਦੂਜੇ ਪਾਸੇ ਵਾਲੇ ਪੰਜਾਬ ਦੀ, ਚੜ੍ਹਦੇ ਪੰਜਾਬ ਦੀ, ਉੱਥੇ ਬਹੁਤ ਸਾਰੇ ਦੋਸਤ ਇਹਨੂੰ ਫੁੱਲੀ ਪ੍ਰੋਫੈਸ਼ਨਲ ਕੰਮ ਸਮਝਦੇ ਹੋਏ ਕੰਮ ਕਰਦੇ ਆ। ਉਹਨਾਂ ਵਿੱਚ ਇੱਕ ਵੱਡਾ ਨਾਂ RMB ਟੈਲੀਵਿਜ਼ਨ ਤੋਂ ਰਤਨਦੀਪ ਸਿੰਘ ਧਾਲੀਵਾਲ ਸਾਹਿਬ। ਧਾਲੀਵਾਲ ਸਾਹਿਬ, ਵੈਲਕਮ ਤੁਹਾਡਾ ਜਨਾਬ ਸਾਡੇ ਪ੍ਰੋਗਰਾਮ ਤੇ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਭਾਜੀ। ਅਸੀਂ ਵੀ ਇੱਥੇ ਕੰਮ ਕਰੀਦਾ ਛੋਟਾ ਮੋਟਾ, ਜਿਵੇਂ ਤੁਹਾਡੀ ਕੱਲ ਪਰਸੋਂ ਆਪਣੀ ਡਿਸਕਸ਼ਨ ਹੋਣ ਰਹੀ ਸੀ। ਇਹ ਕਿਸ ਤਰ੍ਹਾਂ ਖਿਆਲ ਆ ਗਿਆ ਵੀ ਕਿਸੇ ਵੱਲੋਂ ਵੇਖ ਕੇ ਸ਼ੁਰੂ ਕੀਤਾ RMB ਟੈਲੀਵਿਜ਼ਨ ਵੀ ਇਹਨੂੰ ਇੱਕ ਫੁੱਲੀ ਪ੍ਰੋਫੈਸ਼ਨ ਬਣਾ ਲਿਆ, ਜਾਂ ਕਿ ਆਈਡੀਆ ਸੀ ਯਾਰ ਇਹਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ ਤਾਂ ਆਪਾਂ ਚੱਲ ਸਕਦੇ, ਸਰਵਾਈਵ ਕਰ ਸਕਦੇ ਜੀ? ਜਿਵੇਂ ਤੁਸੀਂ ਨਾਸਿਰ ਜੀ ਸਵਾਲ ਕੀਤਾ, ਇਹ ਬੜੇ ਲੋਕ ਸਵਾਲ ਕਰਦੇ ਨੇ ਵੀ ਕਿਵੇਂ ਆਈਡੀਆ ਆ ਗਿਆ। ਮੈਂ ਆਪਣੇ ਬਾਰੇ ਥੋੜਾ ਜਿਹਾ ਦੱਸਣਾ ਚਾਹਣਾਗਾ। ਪਹਿਲਾਂ ਮੈਂ ਐਜ਼ ਏ ਟੀਚਰ 6 ਸਾਲ ਇੱਕ ਸਕੂਲ ਦੇ ਵਿੱਚ ਪੜ੍ਹਾਇਆਗਾ, ਪ੍ਰਾਈਵੇਟ ਸਕੂਲ ਦੇ ਵਿੱਚ। ਮੈਂ ਉੱਥੇ ਕੰਪਿਊਟਰ ਟੀਚਰ ਸੀਗਾ ਤੇ ਮੈਂ ਕੰਪਿਊਟਰ ਦੇ ਵਿੱਚ ਹੀ ਇੰਜੀਨੀਅਰ ਆ, ਕੰਪਿਊਟਰ ਦਾ ਇੰਜੀਨੀਅਰ ਆ। ਤੇ ਪਹਿਲਾਂ ਸਟੇਜ ਦਾ ਸੀਗਾ, ਭੰਗੜੇ ਦਾ ਸ਼ੌਂਕ ਜਾਂ ਗਾਉਣ ਵਜਾਉਣ ਦਾ ਸ਼ੌਂਕ ਸੀਗਾ, ਥੋੜਾ ਬਹੁਤ ਕਰਦੇ ਰਹੀਦਾ ਸੀ ਕੁਛ ਨਾ ਕੁਛ, ਮਤਲਬ ਅੰਦਰ ਮਨ ਦੇ ਵਿੱਚ ਜਾਂ ਦਿਲ ਦੇ ਵਿੱਚ ਇੱਕ ਕੀੜਾ ਸੀਗਾ। ਤੇ ਫਿਰ ਇਹ ਐਕਚੁਅਲੀ ਚੈਨਲ ਮੇਰੇ ਦੋਸਤਾਂ ਨੇ ਸ਼ੁਰੂ ਕੀਤਾ ਸੀਗਾ ਤਾਂ ਮੈਂ ਉਹਨਾਂ ਦੇ ਨਾਲ ਆਇਆ। ਤੇ ਫਿਰ ਹੌਲੀ ਹੌਲੀ ਚੱਲਦੇ ਪਹਿਲਾਂ ਅਸੀਂ ਕਬੱਡੀ ਤੋਂ ਸ਼ੁਰੂ ਕੀਤਾ, ਫਿਰ ਹੌਲੀ ਹੌਲੀ ਹੁਣ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ, ਖਾਸ ਕਰਕੇ ਪੋਲੀਟਿਕਸ ਦੇ ਵਿੱਚ ਪੋਲੀਟੀਕਲ ਇੰਟਰਵਿਊ ਸ਼ੁਰੂ ਕਰਤੀਆਂ। ਤਾਂ ਹਰ ਇੱਕ ਮੁੱਦੇ ਦੇ ਉੱਤੇ ਹੁਣ ਅਸੀਂ ਇੰਟਰਵਿਊਜ਼ ਕਰ ਰਹੇ ਹਾਂ ਤੇ ਲੋਕਾਂ ਦਾ ਪਿਆਰ ਆ, ਜਿਹੜੇ ਦਰਸ਼ਕ ਦੇਖਦੇ ਆ ਦੇਸ਼ਾਂ ਵਿਦੇਸ਼ਾਂ ਤੋਂ, ਉਹਨਾਂ ਨੂੰ ਪਸੰਦ ਆ ਰਿਹਾ। ਤਾਂ ਇਹ RMB ਟੈਲੀਵਿਜ਼ਨ ਦਾ, ਇਹਦਾ ਜੇ ਆਪਾਂ ਸਹੀ ਮੈਂ ਪੁੱਛਾਂ ਵੀ ਇਹਦਾ ਜਨਮ ਕਿੰਨੀ ਦੇਰ ਪਹਿਲਾਂ ਹੋਇਆ? ਇਹਦਾ ਸਿਰਫ 3.5 ਸਾਲ ਪਹਿਲਾਂ ਹੀ ਜਨਮ ਹੋਇਆ, ਕੋਈ ਬਹੁਤੀ ਦੇਰ ਨਹੀਂ ਹੋਈ। ਪਹਿਲਾਂ ਆਡੀਓ ਇੰਟਰਵਿਊਜ਼ ਕਰਦੇ ਹੁੰਦੇ ਸੀ, ਮੇਰੇ ਮਿੱਤਰ ਨੇ ਜਸ ਗਰੇਵਾਲ, ਉਹ ਆਡੀਓ ਇੰਟਰਵਿਊਜ਼ ਕਰਦੇ ਹੁੰਦੇ ਸੀ। ਫਿਰ ਲੋਕਾਂ ਦੀ ਜਿਵੇਂ ਡਿਮਾਂਡ ਆਈ ਵੀ ਤੁਸੀਂ ਆਡੀਓ ਨਹੀਂ, ਅਸੀਂ ਤੁਹਾਨੂੰ ਵਿਜ਼ੂਅਲ ਦੇਖਣਾ ਚਾਹੁੰਦੇ ਆ ਪਰਦੇ ਦੇ ਉੱਤੇ, ਤਾਂ ਫਿਰ ਅਸੀਂ ਬਸ 3.5 ਸਾਲ ਪਹਿਲਾਂ ਹੀ ਸ਼ੁਰੂ ਕੀਤਾਗਾ। ਤੇ ਹੁਣ ਰੱਬ ਦੀ ਮਿਹਰ ਆ ਵੀ ਬਹੁਤ ਵਧੀਆ ਜਾ ਰਿਹਾ ਤੇ ਲੋਕ ਪਿਆਰ ਦੇ ਰਹੇ ਨੇ। ਅੱਛਾ, ਇੱਧਰ ਲੋਕ ਜਿਹੜੇ ਇਸੇ ਤਰ੍ਹਾਂ, ਉਹਨਾਂ ਵਿੱਚੋਂ ਮੈਂ ਵੀ ਇੱਕ ਸ਼ਾਮਿਲ ਹਾਂ ਜੀ। ਅਸੀਂ ਪੰਜਾਬੀ ਲਹਿਰ ਤੇ ਕੰਮ YouTube ਦੀ ਰਾਹੀਂ ਬਹੁਤ ਦੇਰ ਤੋਂ ਕਰਦੇ ਹਾਂ। ਇੱਧਰ ਸਾਡੇ Facebook ਮੋਨੀਟਾਈਜ਼ ਨਹੀਂ ਹੈ ਹਲੇ ਨਾ ਜੀ, ਸਿਰਫ YouTube ਤੇ ਕੰਮ ਹੁੰਦਾ। ਤੇ Facebook ਤੇ ਮੋਨੀਟਾਈਜ਼ ਨੂੰ ਕੰਪੈਰੀਟਿਵਲੀ ਵੇਖ ਲਈਏ ਤੇ ਉਹਦੀ ਅਰਨਿੰਗਸ ਜਾਂ ਉਹਦਾ ਰੈਵਨਿਊ ਜਿਹੜਾ ਵਾ ਉਹਦੇ 'ਚ ਕਿੰਨਾ ਕੁ ਫਰਕ ਹੈ, ਗੈਪ ਕਿੰਨਾ ਦੋਵਾਂ ਦੇ ਵਿੱਚ? ਫਰਕ ਬਹੁਤ ਜ਼ਿਆਦਾ ਹੈਗਾ। ਜੇ ਆਪਾਂ YouTube ਦੀ ਗੱਲ ਕਰਦੇ ਹਾਂ, YouTube ਦੀ ਅਰਨਿੰਗ ਜ਼ਿਆਦਾ ਗਈ, ਪਰ ਜੇ ਅਗਰ ਤੁਹਾਡੇ ਨਾਲ Facebook ਨਾਲ ਮੋਨੋਟਾਈਜ਼ ਆ ਤਾਂ ਬਹੁਤ ਵਧੀਆ ਸਹਾਰਾ ਹੋ ਜਾਂਦਾ ਹੈਗਾ। ਟੀਮ ਵੀ ਵੱਧਦੀ ਆ, ਕਿਉਂਕਿ ਤੁਹਾਨੂੰ ਵੀ ਪਤਾ ਗਾ ਮਾਈਕ ਹੋ ਗਿਆ, ਜਿੰਨੇ ਵੀ ਸਮਾਨ ਆ, ਜੇ ਕੈਮਰਿਆਂ ਦੀ ਆਪਾਂ ਗੱਲ ਕਰਦੇ ਹਾਂ, ਬੜਾ ਮਹਿੰਗਾ ਗਾ, ਬੜਾ ਕਾਸਟਲੀ ਆ। ਨਾਲੇ ਲੋਕ ਆ ਜਿਹੜੇ ਉਹ, ਜੇ ਆਪਾਂ ਲੋਕੇਸ਼ਨਸ ਦੀ ਗੱਲ ਕਰਦੇ ਹਾਂ, ਲੋਕ ਲੋਕੇਸ਼ਨ ਵੀ ਭਾਲਦੇ, ਇੱਕ ਵਧੀਆ ਦਫ਼ਤਰ ਵੀ ਭਾਲਦੇ ਆ। ਤੁਹਾਨੂੰ ਪਤਾ ਗਾ ਐਡੀਟਿੰਗ ਟੇਬਲ ਤੇ ਵੀ ਅਗਰ ਤੁਹਾਡੇ ਕੋਲ ਸਿਸਟਮ ਪੂਰਾ ਤਕੜਾ ਗਾ ਫਿਰ ਹੀ ਕੰਮ ਚੱਲ ਪਾਉਂਦਾ ਗਾ। ਤਾਂ ਅਗਰ ਤੁਹਾਡੀ Facebook ਮੋਨੋਟਾਈਜੇਸ਼ਨ ਆ ਤਾਂ
ਟੀਮ ਵੀ ਵੱਧਦੀ ਆ, ਕੰਮ ਕਰਨ ਦੇ ਵਿੱਚ ਵੀ ਵਧੀਆ ਆਉਂਦਾ ਗਾ। ਅਗਰ ਜਿਵੇਂ ਤੁਸੀਂ ਦੱਸ ਰਹੇ ਸੀ ਤੁਹਾਡੇ ਇੱਥੇ ਪਾਕਿਸਤਾਨ ਦੇ ਵਿੱਚ ਜਿਹੜੀ ਫੇਸਬੁੱਕ ਆ ਮੋਨੋਟਾਈਜ਼ ਨਹੀਂ, ਤਾਂ ਤੁਸੀਂ ਕਹਿ ਰਹੇ ਹੋ ਵੀ YouTube ਦੇ ਨਾਲ ਇਕੱਲਾ ਸਾਡਾ ਖਰਚਾ ਹੀ ਨਿਕਲਦਾ ਨਹੀਂ, ਸਗੋਂ ਪੱਲਿਓਂ ਪੈਂਦੇ ਆ। ਕਿਉਂਕਿ ਪਰਦੇ ਦੇ ਉੱਤੇ ਜਦੋਂ ਸਾਰੀਆਂ ਚੀਜ਼ਾਂ ਆਉਂਦੀਆਂ ਗਈਆਂ, ਜਿਹੜੇ ਲੋਕ ਸਿਰਫ ਇਸ ਕਿੱਤੇ ਦੇ ਵਿੱਚ ਜੌਬ ਕਰਦੇ ਆ ਉਹਨਾਂ ਲਈ ਇੱਕ ਚੀਜ਼ ਹੋਰ ਆ, ਪਰ ਜਿਹੜੇ ਲੋਕ ਮਾਲਕ ਨੇ ਖੁਦ ਜਿਹੜੇ ਚੀਜ਼ਾਂ ਅੱਗੇ ਖਰੀਦਣੀਆਂ ਵੀ ਆ, ਫਿਰ ਲੋਕਾਂ ਨੂੰ ਪ੍ਰੈਜ਼ੈਂਟ ਕਰਕੇ ਵੀ ਦਿਖਾਉਣੀਆਂ ਗਈਆਂ, ਉਹਨਾਂ ਨੂੰ ਪਤਾ ਗਾ ਵੀ ਇਹ ਸਿਸਟਮ ਕਿਵੇਂ ਚੱਲਦਾ ਗਾ, ਕਿੰਨਾ ਕੋਸਟਲੀ ਸਿਸਟਮ ਆ। ਹਾਂ, ਇਹ ਵੀ ਚੀਜ਼ ਆ ਵੀ ਨਾਲ ਅਸੀਂ ਇੱਕ ਲੋਕਾਂ ਨੂੰ ਵਧੀਆ ਚੀਜ਼ ਵੀ ਦੇਣੀ ਆ, ਸੱਚ ਵੀ ਦਿਖਾਉਣਾ ਗਾ, ਲੋਕਾਂ ਨੂੰ ਇੱਕ ਆਪਣੇ ਕਲਚਰ ਦੇ ਨਾਲ ਵੀ ਜੋੜ ਕੇ ਰੱਖਣਾ ਗਾ। ਦੋਨੇ ਚੀਜ਼ਾਂ ਆਈਆਂ, ਅਗਰ ਦੋਨੇ ਚੀਜ਼ਾਂ ਮੋਨੋਟਾਈਜ਼ ਆ ਤਾਂ ਸਾਰਾ ਕੁਝ ਵਧੀਆ ਗਾ, ਤਨਖਾਹਾਂ ਵੀ ਲੋਕਾਂ ਦੀਆਂ ਵਧੀਆ ਨਿਕਲ ਜਾਂਦੀਆਂ ਗਈਆਂ, ਹੋਰ ਵੀ ਜਿਹੜਾ ਸਾਜੋ ਸਮਾਨ ਆ ਉਹ ਵੀ ਤੁਸੀਂ ਪ੍ਰੋਪਰ ਜਿਵੇਂ ਦੁਨੀਆ ਚੱਲਦੀ ਆ ਦੁਨੀਆ ਦੇ ਨਾਲ ਤੁਸੀਂ ਰੇਸ ਦੇ ਨਾਲ ਰੇਸ ਮਿਲਾ ਸਕਦੇ ਹੋ ਅਗਰ ਤੁਹਾਡੇ ਕੋਲੇ। ਕਿਉਂਕਿ ਜਿਵੇਂ ਮੈਂ ਤੁਹਾਨੂੰ ਗੱਲ ਦੱਸਣੀ ਚਾਹੂੰਗਾ, ਜਦੋਂ ਅਸੀਂ ਚੈਨਲ ਸ਼ੁਰੂ ਕਰਿਆ ਸੀ, ਅਸੀਂ ਜਿਹੜਾ ਪਹਿਲਾ ਕੈਮਰਾ ਸੀ ਉਹ 500 ਰੁਪਏ ਕਿਰਾਏ ਤੇ ਲੈ ਕੇ ਗਏ ਸੀ। ਤਾਂ ਹੌਲੀ ਹੌਲੀ ਅਸੀਂ ਮਿਹਨਤ ਕਰੀ, ਲੋਕਾਂ ਨੇ ਪਿਆਰ ਦਿੱਤਾ, ਰੱਬ ਦੀ ਮਿਹਰ ਰਹੀ, ਰੱਬ ਦਾ ਹੱਥ ਰਿਹਾ ਸਾਡੇ ਸਿਰ ਤੇ ਹੁਣ ਸਾਡੇ ਕੋਲੇ ਸਾਰਾ ਕੁਝ ਆ। ਤੇ ਜਿਵੇਂ ਅਸੀਂ ਅੱਗੇ ਵਧਦੇ ਜਾਂਦੇ ਹਾਂ ਤਾਂ ਹਰ ਚੀਜ਼ ਇੱਕ ਬਣਾਉਂਦੇ ਜਾਂਦੇ ਹਾਂ। ਕਿਉਂਕਿ ਅਗਰ ਤੁਹਾਡੇ ਕੋਲੇ ਪ੍ਰੋਡਿਊਸਰ ਨਹੀਂ ਵੱਡਾ, ਅਗਰ ਤੁਹਾਡੇ ਕੋਲ ਇੱਕ ਵੱਡਾ ਪ੍ਰੋਡਿਊਸਰ ਆ, ਜਿਵੇਂ ਸਾਡੇ ਪੰਜਾਬ ਦੇ ਵਿੱਚ ਕਾਫੀ ਨਾਮਵਰ ਚੈਨਲ ਨੇ, ਉਹਨਾਂ ਦੇ ਪਿੱਛੇ ਵੱਡੇ ਲੋਕ ਨੇ ਜਿਹੜੇ ਫਿਲਮਾਂ ਵਗੈਰਾ ਵੀ ਪ੍ਰੋਡਿਊਸ ਕਰਦੇ ਨੇ, ਉਹਨਾਂ ਦਾ ਪੈਸਾ ਲੱਗਿਆ ਹੋਇਆ, ਤਾਂ ਉੱਥੇ ਚੀਜ਼ ਈਜ਼ੀ ਹੋ ਜਾਂਦੀ ਆ। ਪਰ ਅਸੀਂ ਖੁਦ ਹੀ ਕਮਾਉਣਾਗਾ, ਖੁਦ ਹੀ ਆਪੇ ਸਾਰਾ ਕੁਝ ਆਪ ਹੀ ਕਰਨਾਗਾ, ਤਾਂ ਉਹ ਕਾਫੀ ਚੀਜ਼ਾਂ ਮੁਸ਼ਕਿਲ ਆ। ਪਰ ਹਾਂ, ਇਹ ਵੀ ਆ ਵੀ ਸਾਨੂੰ ਬੜਾ ਮਾਣ ਆ ਵੀ ਜਿਹੜੇ ਲੋਕ 20 ਸਾਲਾਂ ਬਾਅਦ ਜਾਂ 15 18 ਸਾਲਾਂ ਬਾਅਦ ਜਿਨ੍ਹਾਂ ਨੇ ਅੱਜ ਚੈਨਲ ਬਣਾਇਆ, ਪਰ ਅਸੀਂ ਸਟਾਰਟਿੰਗ 'ਚ ਹੀ ਚੈਨਲ ਇੱਕ ਖੜਾ ਕਰਤਾ ਤੇ ਅਸੀਂ ਬਹੁਤ ਵਧੀਆ ਜਾ ਰਹੇ ਹਾਂ। ਅੱਛਾ, ਮੈਂ ਕੰਪੈਰੀਟਿਵਲੀ ਪੁੱਛਿਆ ਸੀ ਵੀ ਇਹਦੇ ਵਿੱਚ ਕਿਉਂਕਿ ਵਾਚ ਟਾਈਮ ਜਾਂ ਵਿਊਜ਼ ਜਿਹੜਾ ਹੁੰਦੇ ਉਹਦੇ ਤੇ ਜ਼ਿਆਦਾ ਜਿਹੜੇ ਆ ਫੇਸਬੁੱਕ ਤੇ ਜ਼ਿਆਦਾ ਲੋਕ ਆਉਂਦੇ ਆ ਜੀ, ਉਹਦੇ ਵਿੱਚ ਕਿੰਨਾ ਵਾ YouTube ਫੇਸਬੁੱਕ ਦਾ ਵੀ ਅਰਨਿੰਗਸ ਦਾ ਫਰਕ ਪੁੱਛਦੇ ਵੀ ਜੇ ਆਪਾਂ ਪਰਸੈਂਟੇਜ ਨੂੰ ਵੇਖਦੇ ਆ ਗੱਲ ਫਰਕ ਕਾਫੀ ਹੈ। YouTube ਦੀ ਅਗਰ YouTube ਦੇ ਉੱਤੇ ਤੁਹਾਡਾ ਵਾਚ ਟਾਈਮ ਜ਼ਿਆਦਾ ਜਾਂਦਾਗਾ ਤਾਂ YouTube ਦੀ ਅਰਨਿੰਗ ਜ਼ਿਆਦਾ ਗਈ, ਫੇਸਬੁੱਕ ਦੀ ਉਨੀ ਜ਼ਿਆਦਾ ਅਰਨਿੰਗ ਨਹੀਂ ਹੁੰਦੀ। ਪਰ ਖੇਡ ਸਾਰੀ ਜਿਹੜੀ ਹੈਗੀ ਆ ਉਹ ਤੁਹਾਨੂੰ ਵੀ ਪਤਾ, ਐਲਗੋਰਿਦਮ ਦੀ ਖੇਡ ਆ, ਕਿਹੜੀ ਵੀਡੀਓ ਨੇ ਕਲਿੱਕ ਕਰਨਾ। ਕਈ ਵੀਡੀਓਜ਼ ਇਦਾਂ ਵੀ ਆ ਜਿਹੜੀਆਂ ਮਿਲੀਅਨਸ ਦੇ ਵਿੱਚ ਚਲੀਆਂ ਜਾਂਦੀਆਂ, ਪਰ ਅਗਰ ਉਹਨਾਂ ਦਾ ਵਾਚ ਟਾਈਮ ਨਹੀਂ ਤਾਂ ਉਹ ਕੋਈ ਰੈਵਨਿਊ ਤੁਹਾਨੂੰ ਦੇ ਕੇ ਨਹੀਂ ਜਾਂਦੀਆਂ। ਤਾਂ ਕਈ ਵੀਡੀਓਜ਼ ਇਦਾਂ ਦੀਆਂ ਜਿਹੜੀਆਂ ਸਹੀ ਇੰਟਰਵਿਊਜ਼ ਹੁੰਦੀਆਂ, ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਆ, ਜਿਵੇਂ ਆਪਣੇ ਰਾਈਟਰਸ ਹੋ ਗਏ, ਕੋਈ ਹੋਰ ਜਿਹੜੇ ਸੰਜੀਦਾ ਲੋਕ ਆ ਜਿਹੜੇ ਤੁਹਾਡੀ ਕੌਮ ਬਾਰੇ ਜਾਂ ਤੁਹਾਡੇ ਧਰਮ ਬਾਰੇ ਜਾਂ ਵਧੀਆ ਸੋਚਦੇ ਆ, ਉਹਨਾਂ ਦੀਆਂ ਜਿਹੜੀਆਂ ਲੰਬੀਆਂ ਇੰਟਰਵਿਊਜ਼ ਹੁੰਦੀਆਂ ਉਹ ਵੀ ਤੁਹਾਨੂੰ ਅੱਛਾ ਵਾਚ ਟਾਈਮ ਦੇ ਦਿੰਦੀਆਂ ਗਈਆਂ, ਪਰ ਵਿਊਜ਼ ਉਹਨਾਂ ਦੇ ਘੱਟ ਹੁੰਦੇ ਆ, ਪਰ ਉਹ ਜ਼ਿਆਦਾ ਰੈਵਨਿਊ ਦੇ ਜਾਂਦੀਆਂ ਗਈਆਂ। ਇਹ ਚੀਜ਼ ਆ। ਪਰ YouTube ਦੇ ਉੱਤੇ ਜਿਹੜੀ ਚੀਜ਼ ਆ, YouTube ਦੀ ਇੱਕ ਅਲੱਗ ਆਡੀਅנס ਆ, Facebook ਦੀ ਇੱਕ ਅਲੱਗ ਆਡੀਅנס ਆ, ਜਿਹੜਾ ਸਾਡਾ ਤਜਰਬਾ ਹੈਗਾ। ਪਰ YouTube ਦਾ ਜਿਹੜਾ ਰੈਵਨਿਊ ਆ ਉਹ Facebook ਨਾਲੋਂ ਕਾਫੀ ਜ਼ਿਆਦਾ ਹੈਗਾ। ਜੇ ਆਪਾਂ ਕਹਿ ਦਈਏ ਵੀ ਘੱਟੋ ਘੱਟ 40-45% ਦਾ ਫਰਕ ਹੈਗਾ ਗਾ। ਉਹਦਾ ਫਰਕ ਤੇ ਹੈ, ਲੇਕਿਨ ਇਹਦੇ ਵਿੱਚ ਇਹ ਦੂਸਰਾ ਫਰਕ ਜੇ ਵੇਖਦੇ ਆ ਜੀ, ਆਡੀਅנס ਜ਼ਿਆਦਾ ਨਹੀਂ ਪੈਂਦੀ ਅਗਰ ਫੇਸਬੁੱਕ ਦੀ YouTube ਦੀ ਨਿਸਬਤ ਫੇਸਬੁੱਕ ਨੂੰ। ਹਾਂ, ਫੇਸਬੁੱਕ ਤੇ ਆਡੀਅנס ਜ਼ਰੂਰ ਆ, ਪਰ ਰੈਵਨਿਊ ਦੀ ਜੇ ਅਸੀਂ ਗੱਲ ਕਰਦੇ ਆ, ਅਗਰ ਤੁਹਾਡੀ ਫੇਸਬੁੱਕ ਤੇ ਆਪਾਂ ਕਹਿ ਦਈਏ ਵੀ 1 ਮਿਲੀਅਨ ਚੱਲੀ ਆ ਕੋਈ ਵੀ ਇੰਟਰਵਿਊ ਜਾਂ ਕੋਈ ਵੀ ਰਿਪੋਰਟ, ਤੁਹਾਡੀ 1 ਮਿਲੀਅਨ ਚੱਲੀ ਆ, 10 ਮਿੰਟ ਦੀ ਰਿਪੋਰਟ ਆ, ਉਹਦਾ ਵਧੀਆ ਵਾਚ ਟਾਈਮ ਆ, ਤੇ ਉਹੀ ਰਿਪੋਰਟ ਅਗਰ YouTube ਦੇ ਉੱਤੇ ਤੁਹਾਡੀ 500 ਮਿਲੀਅਨ ਚੱਲੀ ਆ ਤਾਂ ਉਹਨਾਂ ਰੈਵਨਿਊ ਤੁਹਾਨੂੰ ਦੇ ਦੂਗੀ। ਹਾਂ, ਇਹ ਚੀਜ਼ ਹੈਗੀ ਆ। ਅੱਛਾ, ਠੀਕ। ਅੱਛਾ, ਇਹ ਦੱਸ ਦਿਓ ਭਾਜੀ, ਇਹਦੇ ਵਿੱਚ ਜਦੋਂ ਤੁਸੀਂ ਪੋਲਿਟਿਕਸ ਨੂੰ ਵੀ ਕਵਰ ਕਰਦੇ ਹੋ ਜੀ, ਉੱਥੇ ਇਹਦੀ ਰਜਿਸਟ੍ਰੇਸ਼ਨ ਦਾ ਕੀ ਸੀਨ ਹੈ, ਜਾਂ ਪੋਲਿਟਿਕਸ 'ਚ ਆਉਂਦੇ ਹੋ ਇਹਦਾ ਕੋਈ ਚੈੱਕ ਐਂਡ ਬੈਲੈਂਸ ਹੈ? ਜਿਵੇਂ ਸਾਡੇ ਇੱਥੇ ਪੈਮਰਾ ਨੇ ਹੁਣ ਕੁਝ ਜ਼ਵਾਬਤ ਬਣਾਏ ਨੇ, ਤੇ ਵੀ ਤਰੀਕੇਕਾਰ ਬਣਾਏ ਨੇ, ਜ਼ਵਾਬਤ ਤੁਹਾਨੂੰ ਸਮਝ ਨਹੀਂ ਲੱਗਦੀ ਵੀ ਤੈਅ ਕੀਤਾ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ, ਆਹ ਕੰਟੈਂਟ ਦੇ ਸਕਦੇ, ਇਸ ਤਰ੍ਹਾਂ ਦਾ ਕੋਈ ਹੈ ਉੱਥੇ ਤੁਹਾਡੇ? ਨਹੀਂ, ਸਾਡੇ ਥੋੜਾ ਜਿਹਾ, ਮੈਨੂੰ ਤੁਹਾਡੇ ਮੁਲਕ ਬਾਰੇ ਤਾਂ ਪਤਾ ਨਹੀਂ, ਸਾਡੇ ਮੁਲਕ ਦਾ ਇਹ ਆ, ਸਾਨੂੰ ਪ੍ਰੋਪਰ ਐਜ਼ ਆ ਨਿਊਜ਼ ਚੈਨਲ ਰਜਿਸਟਰ ਕਰਾਉਣਾ ਪੈਂਦਾ ਹੈਗਾ। ਉਹ ਕਿਹੜਾ ਅਦਾਰਾ ਜਿਹਦੇ ਕੋਲ ਰਜਿਸਟਰ ਕਰਾਉਂਦੇ? ਇਹ ਸਾਡਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਆ। ਫਿਰ ਅੱਗੇ ਫਾਈਲਾਂ ਜਾਂਦੀਆਂ ਗਈਆਂ, ਕਿਉਂਕਿ ਸਾਡੇ ਜਿਹੜੇ ਵਕੀਲ ਸਾਹਿਬ ਨੇ ਉਹ ਵੀ ਅਸੀਂ ਹਾਇਰ ਕੀਤੇ ਹੋਏ ਨੇ, 1-2 ਹੋਰ ਅਸੀਂ ਜਿਹੜੇ ਲੋਕ ਚੈਨਲਾਂ ਦੇ ਵਿੱਚ ਨੇ ਉਹਨਾਂ ਨਾਲ ਡਿਸਕਸ਼ਨ ਕਰਕੇ, ਮਤਲਬ ਹਰ ਇੱਕ ਚੀਜ਼ ਦੀ, ਜਿੱਦਾਂ ਨਾਮ ਦੀ ਰਜਿਸਟ੍ਰੇਸ਼ਨ ਹੁੰਦੀ ਆ, ਤੁਹਾਡੇ ਜਿਹੜਾ ਲੋਗੋ ਆ ਉਹਦੀ ਰਜਿਸਟ੍ਰੇਸ਼ਨ ਹੁੰਦੀ ਆ, ਇੱਦਾਂ ਜਿਹੜੀਆਂ ਰਜਿਸਟ੍ਰੇਸ਼ਨਸ ਆ, ਅਲੱਗ-ਅਲੱਗ ਪ੍ਰੋਸੀਜਰ ਆ। ਇਹ ਕਾਫੀ ਇੱਦਾਂ ਨਹੀਂ ਵੀ ਝੱਟਦਮ ਹੋ ਜਾਂਦੀਆਂ, ਖਾਸ ਕਰਕੇ ਇੰਡੀਆ 'ਚ ਇਦਾਂ ਝੱਟਦਮ ਨਹੀਂ ਹੁੰਦਾ। ਇਹ ਹੈਗਾ ਹਾਂ 8-9 ਮਹੀਨੇ ਦਾ ਪ੍ਰੋਸੈਸ ਆ। ਫਿਰ ਵੈਬਸਾਈਟ ਰਜਿਸਟ੍ਰੇਸ਼ਨ ਦਾ ਆ ਜਾਂਦਾ, ਕਾਫੀ ਚੀਜ਼ਾਂ ਸਟੈਪ ਬਾਏ ਸਟੈਪ। ਫਿਰ ਨਿਊਜ਼ਪੇਪਰ ਦਾ ਵੀ ਆ, ਮੈਗਜ਼ੀਨ ਵੀ ਤੁਸੀਂ ਅਲੱਗ ਤੌਰ ਤੇ ਕੱਢਣਾਗਾ। ਇਦਾਂ ਹੈਗਾ, ਇਹ ਇੰਨਾ ਸੌਖਾ ਨਹੀਂ ਵੀ ਜਿਵੇਂ ਖਾਸ ਤੌਰ ਤੇ ਜਿਵੇਂ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਕਾਫੀ ਨਵੇਂ ਚੈਨਲ ਉੱਥੋਂ ਉੱਠੇ ਆ, ਕਾਫੀ ਨੌਜਵਾਨਾਂ ਨੇ ਸ਼ੁਰੂ ਕਰਿਆ, ਪਰ ਅੱਗੇ ਜਾ ਕੇ ਦਿੱਕਤਾਂ ਜ਼ਰੂਰ ਆਉਂਦੀਆਂ। ਅਗਰ ਤੁਹਾਡੀ ਰਜਿਸਟ੍ਰੇਸ਼ਨ ਵਗੈਰਾ ਨਹੀਂ, ਫਿਰ ਤੁਸੀਂ ਉੱਦਾਂ ਮਤਲਬ ਪ੍ਰੈਸ ਦੇ ਤੌਰ ਦੇ ਉੱਤੇ ਕੰਮ ਨਹੀਂ ਕਰ ਸਕਦੇ। ਹਾਂ, ਤੁਸੀਂ ਐਜ਼ ਆ ਬਲੌਗਰ ਜਾਂ ਐਜ਼ ਆ ਯੂਟਿਊਬਰ ਕੰਮ ਜ਼ਰੂਰ ਕਰ ਸਕਦੇ ਹੋ। ਉਹਦੇ ਲਈ ਪ੍ਰੋਪਰ ਇੱਕ ਮੈਕੈਨਿਜ਼ਮ ਹੈ ਜੀ, ਬਿਲਕੁਲ ਉਸ ਪ੍ਰੋਸੈਸ ਨੂੰ ਕਰਨਾ ਪੈਂਦਾ। ਜਿਵੇਂ ਸਾਡੇ
ਇਹਦੀ ਰਜਿਸਟ੍ਰੇਸ਼ਨ ਵਾਸਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪੈਮਰਾ ਜਾਂ ਇੱਕ ਇੰਟੈਲੈਕਚੁਅਲ ਪ੍ਰਾਪਰਟੀ ਆਰਗੇਨਾਈਜੇਸ਼ਨ ਹੈ, ਉਹਦੇ ਤੇ ਲੋਗੋ ਵਗੈਰਾ ਤੁਹਾਡੇ ਰਜਿਸਟਰ ਹੋ ਜਾਂਦੇ, ਤੁਹਾਨੂੰ ਦੱਸ ਦਿੰਦੇ ਵੀ ਤੁਸੀਂ ਇਸ FBR ਹੈ, ਤੁਸੀਂ ਆਹ ਕੁਝ ਇੱਥੇ ਆਪਣੇ ਇਸ ਕੈਟਾਗਰੀ 'ਚ ਕਰ ਸਕਦੇ ਹੋ ਜੀ। ਅੱਛਾ, ਇਸ ਤਰ੍ਹਾਂ ਅੱਗੋਂ ਗੱਲ ਕਰ ਲੈਂਦੇ ਆਪਾਂ ਪਾਕਿਸਤਾਨ ਤੁਹਾਡੇ ਸਫ਼ਰ ਦੀ। ਜੀ, ਪਾਕਿਸਤਾਨ ਦਾ ਸਫ਼ਰ ਆਉਣਾ ਇੱਥੇ ਕਵਰੇਜ ਵਾਸਤੇ ਆਏ ਜਾਂ ਮੱਥਾ ਟੇਕਣ ਆਏ, ਕਿਵੇਂ ਰਿਹਾ ਫਿਰ ਸਾਰਾ ਇੱਕ ਵਾਰੀ ਆਪਣੀ ਜ਼ੁਬਾਨੀ ਦੱਸ। ਇਹ ਦੇਖੋ ਜੀ, ਦੋਨੇ ਗੱਲਾਂ ਗਈਆਂ ਇਹਦੇ ਪਿੱਛੇ। ਜਿਵੇਂ ਪਹਿਲਾਂ ਜਦੋਂ ਅਸੀਂ ਇਸ ਖੇਤਰ ਦੇ ਨਾਲ ਨਹੀਂ ਜੁੜੇ ਹੋਏ ਸੀ, ਉਦੋਂ ਵੀ ਇੱਕ ਸੁਪਨਾ ਹੁੰਦਾ ਸੀ ਵੀ ਨਨਕਾਣਾ ਸਾਹਿਬ ਜ਼ਰੂਰ ਜਾ ਕੇ ਆਉਣਾਗਾ। ਪਰ ਜਿਵੇਂ ਜਿਵੇਂ ਪਹਿਲਾਂ ਸੀਗਾ ਇਹ ਵੀ ਪਹਿਲਾਂ ਅਸੀਂ ਹੋਰ ਕੰਟਰੀ ਦੇ ਵਿੱਚ ਜਾਵਾਂਗੇ ਫਿਰ ਪਾਕਿਸਤਾਨ ਜਾਵਾਂਗੇ, ਜਿਵੇਂ ਉਹ ਬਣੀ ਹੁੰਦੀ ਹੈ ਵੀ ਪਾਕਿਸਤਾਨ ਦੀ ਸਟੈਂਪ ਲੱਗ ਗਈ ਤਾਂ ਕਿਸੇ ਹੋਰ ਕੰਟਰੀ ਦਾ ਤੁਹਾਡਾ ਵੀਜ਼ਾ ਨਹੀਂ ਲੱਗਣਾ। ਪਰ ਜਦੋਂ ਇਹ ਖੇਤਰ ਦੇ ਵਿੱਚ ਆਏ ਚੀਜ਼ਾਂ ਨੂੰ ਸਮਝਿਆ, ਖਾਸ ਕਰਕੇ ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਰਾਈਟਰਸ ਨੂੰ ਮੈਂ ਜ਼ਿਆਦਾ ਪੜ੍ਹਦਾਗਾ, ਜਿਵੇਂ ਸਾਬਰ ਸਾਹਿਬ ਸਾਹਮਣੇ ਹੀ ਬੈਠੇ ਆ, ਬਾਬਾ ਨਜ਼ਮੀ ਤੁਹਾਡੇ ਇੱਧਰਲੇ ਰਾਈਟਰ ਜਾਂ ਸਾਡੇ ਉੱਧਰਲੇ ਰਾਈਟਰ ਸੁਖਵਿੰਦਰ ਅੰਮ੍ਰਿਤ ਮੈਡਮ, ਤਾਂ ਇਹ ਚੀਜ਼ਾਂ ਸੀਗੀਆਂ। ਆਪਦੀ ਮਿੱਟੀ ਨਾਲ ਆਪਦੀ ਨਾਲ ਮੋਹ ਸੀਗਾ, ਪੁਰਾਣੀਆਂ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਹੋਈਆਂ ਸੀ। ਤੇ ਮੈਂ ਇਹ ਵੀ ਬੜਾ ਮਾਣ ਮਹਿਸੂਸ ਕਰ ਰਿਹਾ ਵੀ ਪਹਿਲੀ ਵਾਰੀ ਕਿਸੇ ਕੰਟਰੀ ਦੇ ਵਿੱਚ ਆਇਆ ਤਾਂ ਪਾਕਿਸਤਾਨ ਆ, ਇੱਥੇ ਗੁਰੂਆਂ ਦੀ ਧਰਤੀ ਤੇ ਆਏ ਜਿੱਥੋਂ ਸਿੱਖ ਧਰਮ ਸਟਾਰਟ ਹੋਇਆ, ਤੇ ਬੜੀ ਮਾਣ ਵਾਲੀ ਗੱਲ ਆ। ਤੇ ਜਿਹੜਾ ਸਫ਼ਰ ਵੀ ਬੜਾ ਵਧੀਆ ਰਿਹਾ। ਜੇ ਅਸੀਂ ਇਸ ਖੇਤਰ ਦੇ ਵਿੱਚ ਨਾ ਹੁੰਦੇ ਫਿਰ ਦਰਸ਼ਨ ਦਿਦਾਰੇ ਸੀ, ਹੁਣ ਅਸੀਂ ਇਸ ਖੇਤਰ ਦੇ ਵਿੱਚ ਆ, ਕੰਮ ਵੀ ਨਾਲ ਚੱਲ ਰਿਹਾ ਹੈਗਾ, ਦੋਨੇ ਚੀਜ਼ਾਂ ਚੱਲ ਰਹੀਆਂ। ਹਾਂਜੀ, ਕੰਬੋ ਹੋ ਗਿਆ ਜੀ। ਅੱਛਾ ਭਾਈ, ਇਹ ਦੱਸ ਦਿਓ ਮੀਡੀਆ ਦੀ ਜੇ ਗੱਲ ਕਰਦੇ ਆ, ਮੇਨ ਸਟ੍ਰੀਮ ਮੀਡੀਆ ਇੱਕ ਹੋਰ ਚੀਜ਼ ਅਸੀਂ ਜਿੱਥੇ ਕੰਮ ਕਰਦੇ ਹਾਂ, ਤੁਸੀਂ ਵੀ ਅਸੀਂ ਵੀ, ਇਹ ਮੀਡੀਆ ਇੱਕ ਹੋਰ ਤਰ੍ਹਾਂ ਦਾ ਜੀ। ਕੀ ਵੇਖਦੇ ਆ ਵੀ ਪਹਿਲੋਂ ਤੇ ਹੁਣ ਤੱਕ ਕੋਈ ਫਰਕ ਹੈ? ਜੇ ਅਸੀਂ ਹੇਟ ਦੀ ਗੱਲ ਕਰਦੇ ਆ, ਨਫ਼ਰਤ ਦੀ ਗੱਲ ਕਰਦੇ ਆ ਜਾਂ ਪਿਆਰ ਦੀ ਗੱਲ ਕਰਦੇ ਆ, ਹੁਣ ਵੀ ਅਸੀਂ ਵੱਡਾ ਚੈਨਲ ਲਾ ਕੇ ਵੇਖ ਰਹੇ ਹਾਂ ਤੇ ਉਹਨਾਂ ਦੀਆਂ ਖਬਰਾਂ ਨਿਊਜ਼ ਜਿਹੜੀਆਂ ਉਹ ਇਹੀ ਨੇ ਵੀ ਉਹਨੇ ਇੰਜ ਕਰਦਾ ਤੇ ਉਹਨੇ ਉਂਝ ਕਰਤਾ ਜੀ, ਪਾਕਿਸਤਾਨ ਨੇ ਇੰਜ ਕਰਦਾ ਤੇ ਇੰਡੀਆ ਨੇ ਉਂਝ ਕਰਤਾ। ਇੱਥੇ ਥੋੜਾ ਜਿਹਾ ਫਰਕ ਨਹੀਂ ਲੱਗਦਾ ਜੀ? ਨੈਸ਼ਨਲ ਮੀਡੀਆ ਦੀ ਜੇ ਅਸੀਂ ਗੱਲ ਕਰਦੇ ਹਾਂ, ਨੈਸ਼ਨਲ ਮੀਡੀਆ ਤੇ ਸਟੇਟ ਮੀਡੀਆ ਦੇ ਵਿੱਚ ਹਮੇਸ਼ਾ ਤੋਂ ਇੱਕ ਫਰਕ ਜ਼ਰੂਰ ਰਿਹਾਗਾ। ਕਾਫੀ ਚੀਜ਼ਾਂ ਜੇ ਆਪਾਂ ਕਹਿ ਦਈਏ ਵੀ ਬਿਊਰੋਕ੍ਰੇਸੀ ਦੇ ਹਿਸਾਬ ਨਾਲ ਵੀ ਚੱਲਦੀਆਂ ਆਈਆਂ ਜਾਂ ਸਰਕਾਰ ਦੇ ਹਿਸਾਬ ਨਾਲ ਵੀ ਚੱਲਦੀਆਂ, ਜਿਵੇਂ ਫੰਡਸ ਦੀ ਵੀ ਗੱਲ ਹੁੰਦੀ ਨਾ ਵੀ ਐਡਸ ਵੀ ਦਿੰਦੀ ਗਵਰਨਮੈਂਟ ਦਿੰਦੀ, ਉਹ ਬਿਲਕੁਲ ਇੱਥੇ ਵੀ ਬੜਾ ਵੱਡਾ ਸਵਾਲ ਆ ਕੇ ਖੜਾ ਹੋ ਜਾਂਦਾ ਹੈਗਾ ਵੀ ਐਡਸ ਕਿਹਨੂੰ ਮਿਲਦੀਆਂ ਗਈਆਂ, ਕਿਵੇਂ ਮਿਲਦੀਆਂ ਗਈਆਂ, ਬਹੁਤ ਸਾਰੇ ਪੇਚ ਨੇ। ਪਰ ਜੇ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰਦੇ ਹਾਂ, ਇੱਕ ਸੱਚ ਦੀ ਗੱਲ ਕਰਦੇ ਹਾਂ, ਸੋਸ਼ਲ ਮੀਡੀਆ ਨੇ ਕਈ ਗੱਲਾਂ ਕਾਫੀ ਕਲੀਅਰ ਕਰਤੀਆਂ। ਇਦਾਂ ਨਹੀਂ ਵੀ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਸੱਚ ਹੀ ਆ, ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਚੀਜ਼ਾਂ ਫੇਕ ਗਈਆਂ। ਪਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਆਉਣ ਨਾਲ, ਕਈ ਛੋਟੇ ਚੈਨਲਾਂ ਦੇ ਆਉਣ ਨਾਲ ਵੱਡੇ ਚੈਨਲਾਂ ਨੂੰ ਫਰਕ ਵੀ ਪਿਆ ਗਾ, ਉਹਨਾਂ ਨੂੰ ਵੀ ਆਪਦਾ ਤਰੀਕਾਕਾਰ ਜੇ ਆਪਾਂ ਕਹਿ ਦਈਏ ਵੀ ਕੰਮ ਕਰਨ ਦਾ ਤਰੀਕਾ ਗਾ ਜਿਹੜਾ ਉਹ ਬਦਲਣਾ ਪਿਆ ਗਾ। ਇਹ ਚੀਜ਼ਾਂ ਖਾਸ ਕਰਕੇ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਗਾ ਦਿੱਲੀ ਦੇ ਵਿੱਚ 1 ਸਾਲ ਤੋਂ ਦਿਖਾਈ ਦਿੱਤੀਆਂ ਗਈਆਂ। ਹਾਂ, ਇਹ ਕਿਸਾਨੀ ਅੰਦੋਲਨ ਦੇ ਵਿੱਚ ਵੀ ਆ ਕੇ ਬੜਾ ਪੋਜ਼ਿਟਿਵ ਕਿਰਦਾਰ ਰਿਹਾ ਸਾਰੇ ਇਹਨਾਂ ਚੈਨਲਸ ਦਾ। ਹਾਂਜੀ ਹਾਂ, ਬਹੁਤ। ਜਿਵੇਂ ਅਸੀਂ ਪੰਜਾਬ ਦੇ ਜੇ ਵੱਡੇ ਚੈਨਲਸ ਦੀ ਗੱਲ ਕਰਦੇ ਹਾਂ, ਬਹੁਤ ਵਧੀਆ, ਸਾਰੇ ਹੀ ਚੈਨਲਾਂ ਦਾ ਬਹੁਤ ਵਧੀਆ ਕਿਰਦਾਰ ਰਿਹਾ ਹੈਗਾ। ਕਾਫੀ ਚੀਜ਼ਾਂ ਕਲੀਅਰ ਵੀ ਹੋਣਾ ਗਈਆਂ, ਹਾਂ ਕਾਫੀ ਨੈਗੇਟਿਵਿਟੀ ਵੀ ਫੈਲੀ, ਕਾਫੀ ਚੀਜ਼ਾਂ ਹੁੰਦੀਆਂ। ਅਗਰ ਜਦੋਂ ਤੁਸੀਂ ਕਿਸੇ ਦੇ ਸਾਹਮਣੇ ਮਾਈਕ ਕਰਦੇ ਹੋ ਤਾਂ ਜਿਹੜੇ ਪੱਖ ਦੀ ਗੱਲ ਨਹੀਂ ਹੁੰਦੀ ਜਾਂ ਸਾਹਮਣੇ ਵਾਲਾ ਬੰਦਾ ਜਿਹੜੇ ਪੱਖ ਦੀ ਨਹੀਂ ਗੱਲ ਕਰਦਾ ਤਾਂ ਦੂਸਰੇ ਪੱਖ ਦੇ ਬੰਦਿਆਂ ਨੇ ਰਿਪੋਰਟਰ ਨੂੰ ਜਾਂ ਚੈਨਲ ਨੂੰ ਗਾਲਾਂ ਜ਼ਰੂਰ ਕੱਢਣੀਆਂ ਹੁੰਦੀਆਂ। ਇਹ ਚੀਜ਼ਾਂ ਵੀ ਫੇਸ ਕਰਨੀਆਂ ਪੈਂਦੀਆਂ। ਪਰ ਅਗਰ ਤੁਸੀਂ ਸੱਚ ਦਿਖਾਓਗੇ ਤਾਂ ਇਹਨਾਂ ਚੀਜ਼ਾਂ ਦਾ ਫਿਰ ਡਰ ਨਹੀਂ ਕੋਈ। ਹਾਂ, ਉਹ ਅਸਰਅੰਦਾਜ਼ ਨਹੀਂ ਕਰਦੇ ਭਾਈ। ਐਡਸ ਦੀ ਗੱਲ ਹੋ ਰਹੀ ਸੀ, ਕਿਆ ਸੋਸ਼ਲ ਮੀਡੀਆ ਨੂੰ ਵੀ ਉਹ ਸਰਕਾਰੀ ਐਡਸ ਮਿਲਣੀਆਂ ਸਟਾਰਟ ਹੋ ਗਈਆਂ? ਨਹੀਂ, ਸੋਸ਼ਲ ਮੀਡੀਆ ਨੂੰ ਨਹੀਂ। ਅਗਰ ਤੁਸੀਂ ਇੱਕ ਪ੍ਰੋਪਰ ਰਜਿਸਟਰ ਹੋ, ਉਹਨੇ ਜਿੰਨੀ ਤੁਸੀਂ ਐਲੀਜੀਬਿਲਟੀ ਉਹ ਪੂਰੀ ਕੀਤੀ ਆ, ਤੁਹਾਡਾ ਚੈਨਲ ਰਜਿਸਟਰ ਆ, ਫੇਰ ਹੀ ਸਾਰਾ ਕੁਝ ਆ। ਉੱਦਾਂ ਸੋਸ਼ਲ ਮੀਡੀਆ ਤੇ ਐਡਸ ਵਗੈਰਾ ਦਾ ਕੁਝ ਨਹੀਂ। ਹਾਂ, ਅਗਰ ਤੁਹਾਨੂੰ ਪਰਸਨਲ ਤੌਰ ਦੇ ਉੱਤੇ, ਜਿਵੇਂ ਬੜੇ ਸਾਰੇ ਯੂਟਿਊਬਰਸ ਨੇ ਜਿਹੜੇ ਸਾਡੇ ਬੰਬੇ ਸਾਈਡ ਜਾਂ ਦਿੱਲੀ ਸਾਈਡ, ਜਿਵੇਂ ਤੁਹਾਡੇ ਲਾਹੌਰ ਦੇ ਬੜੇ ਸਾਰੇ ਪ੍ਰੈਂਕ ਸਟਾਰ ਨੇ, ਉਹ ਕੰਮ ਕਰਦੇ ਨੇ। ਅਗਰ ਉਹਨਾਂ ਨੂੰ ਕੋਈ ਆਪਣੀ ਐਡ ਦਿੰਦਾ ਹੈਗਾ ਤਾਂ ਉਹ ਚੀਜ਼ ਅਲੱਗ ਆ, ਸਰਕਾਰੀ ਦਾ ਉੱਦਾਂ ਕੁਝ ਜੀ। ਥੋੜੇ ਲਫ਼ਜ਼ਾਂ 'ਚ ਲਾਹੌਰ ਦੀ ਤਾਰੀਫ ਕਰਨੀ। ਲਾਹੌਰ ਦੀ ਤਾਰੀਫ, ਜੋ ਚੰਗਾ ਵਾ ਜੋ ਮਾੜਾ ਉਹ ਦੱਸਣਾ ਨਹੀਂ। ਚੰਗਾ ਹੀ ਆ, ਚੰਗਾ ਸਭ ਕੁਝ ਬਹੁਤ ਵਧੀਆ ਗੱਲ। ਜਿਹੜੀ ਕਹਾਵਤ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਇਹ ਸੱਚ ਆ। ਚਾਹੇ ਲਾਹੌਰ ਦਾ ਜਿਹੜਾ ਪੁਰਾਣਾ ਇਤਿਹਾਸਿਕ ਆ, ਚਾਹੇ ਉਹ ਸਿੱਖ ਨਾਲ ਹੋਵੇ, ਚਾਹੇ ਉਹ ਮੁਗਲਾਂ ਦੇ ਨਾਲ ਹੋਵੇ, ਬੜਾ ਸੰਭਾਲ ਕੇ ਰੱਖਿਆ ਹੋਇਆ, ਬੜੀ ਸਫਾਈ ਆ। ਜੇ ਅਸੀਂ ਖਾਣ ਪੀਣ ਦੀ ਗੱਲ ਕਰਦੇ ਹਾਂ ਲਾਹੌਰ ਦੇ ਵਿੱਚ, ਤਾਂ ਖਾਣ ਪੀਣ ਵਾਲੀਆਂ ਵੀ ਬੜੀਆਂ ਚੀਜ਼ਾਂ ਹੈਗੀਆਂ। ਖਾਸ ਕਰਕੇ ਜਿਹੜਾ ਖਾਣ ਪੀਣ ਵਾਲਾ ਮਾਹੌਲ ਬਣਾਇਆ ਜਾਂਦਾ ਹੈਗਾ, ਜਿਵੇਂ ਫੂਡ ਸਟਰੀਟ ਦੀ ਗੱਲ ਕਰ ਲਈ, ਅਸੀਂ ਵੱਖਰੀ ਕਿਸਮ ਦਾ ਮਾਹੌਲ ਦੇਖਿਆ ਹੈਗਾ ਵੀ ਬਾਹਰ ਬਹਿ ਕੇ ਖਾਂਦੇ ਨੇ ਲੋਕ। ਤਾਂ ਇੱਕ ਵਧੀਆ ਚੀਜ਼ਾਂ ਗਈਆਂ ਲਾਹੌਰ ਦੇ ਵਿੱਚ, ਕੁਝ ਨਿੰਦਣ ਵਾਲਾ ਨਹੀਂ, ਸਭ ਵਧੀਆ ਹੀ ਆ। ਅੱਛਾ, ਜਿਸ ਸਟਾਈਲ 'ਚ RMB ਟੈਲੀਵਿਜ਼ਨ ਤੇ ਰਤਨਦੀਪ ਢਾਲੀਵਾਲ ਇੰਟਰੋ ਕਰਦੇ ਆ, ਮੈਂ ਜ਼ਰੂਰ ਚਾਹਾਂਗਾ ਇੱਕ ਵਾਰੀ
ਇੰਟਰੋ ਮੇਰੀ ਸਿੰਪਲ ਹੀ ਹੁੰਦੀ ਹੈ, ਕੋਈ ਨਹੀਂ ਜ਼ਿਆਦਾ ਨਹੀਂ, ਉਹ ਤੁਹਾਡੀ ਬੜੀ ਖੜਕਵੀਂ ਇੰਟਰੋ ਹੁੰਦੀ ਹੈ ਜੀ। ਤੇ ਉਹ ਸਵਾਲ ਵੀ ਤੁਹਾਡੇ ਬੜੇ ਤਿੱਖੇ ਹੁੰਦੇ ਆ ਕਿ ਤੁਹਾਨੂੰ ਨਾਮ ਵੀ ਤੇ ਜਾਣਨਾ ਸੀ ਇੱਕ ਵਾਰੀ। ਨਹੀਂ, ਉਹ ਪੋਲੀਟੀਕਲੀ ਹੁੰਦੇ ਆ, ਕੋਈ ਹੋਰ ਦੂਸਰੇ ਸਵਾਲ ਨਹੀਂ ਹੁੰਦੇ। ਜੀ ਜੀ ਜੀ, ਇੱਕ ਵਾਰੀ ਉਹ ਮੈਂ ਇੰਟਰੋ ਚਾਹਾਂਗਾ ਜ਼ਰੂਰ ਉਸ ਤਰ੍ਹਾਂ। ਜੀ ਮੈਂ ਇੰਟਰੋ ਤੁਹਾਨੂੰ ਕਰਕੇ ਦਿਖਾ ਦਿੰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਵਾਹ ਜੀ ਜੀ। ਬਹੁਤ ਜ਼ਬਰਦਸਤ ਜੀ। ਬਹੁਤ ਸ਼ੁਕਰੀਆ ਢਾਲੀਵਾਲ ਸਾਹਿਬ ਜੀ। ਤੁਹਾਡੇ ਆਉਣ ਦਾ, ਪਿਆਰ ਦਾ, ਮੁਹੱਬਤ ਦਾ ਬਹੁਤ ਸ਼ੁਕਰੀਆ। ਆਉਂਦੇ ਰਹੋ, ਆਪਾਂ ਰਾਬਤੇ ਹੁੰਦੇ ਰਹਿਣ, ਇੱਕ ਦੂਜੇ ਨਾਲ ਮਿਲਦੇ ਗਿਲਦੇ ਰਹੀਏ। ਮਿਲਦੇ ਹਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਰੱਬ ਰੱਖ।